ਜੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਰੇਡੀਓ ਸੈਟਸ ਤੇ ਸੁਣ ਰਹੇ ਹੋ, ਸਾਰੇ ਠੀਕ ਆ। ਜਿਹੜੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ, ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ YouTube ਨੂੰ ਜੁਆਇਨ ਕਰੋ। Facebook ਦੇ ਕੁਝ ਟੈਕਨੀਕਲ ਇਸ਼ੂਜ਼ ਆ ਰਹੇ ਆ, ਸੋ ਤੁਸੀਂ YouTube ਦੇ ਉੱਤੇ ਸਾਡੇ ਸਾਰੇ ਜਿਹੜੇ ਇਹ ਪ੍ਰੋਗਰਾਮ ਹੈਗੇ ਆ ਲਾਈਵ ਦੇਖ ਸਕਦੇ ਹੈਗੇ ਆ। ਜੀ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀਆਂ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਉਹ ਜਲਦ ਕੀਤੀਆਂ ਜਾ ਰਹੀਆਂ ਆ। ਸੋ ਫੇਸਬੁੱਕਸ ਦੇ ਉੱਤੇ ਜਿਹੜੀ ਲਾਈਵ ਪ੍ਰੋਗਰਾਮਿੰਗ, ਜਿਹੜੇ ਲਾਈਵ ਵੀਡੀਓਜ਼ ਆ, ਉਹ ਹੁਣ ਵੱਧ ਤੋਂ ਵੱਧ YouTube ਦੇ ਉੱਤੇ ਜਿਹੜੀਆਂ ਉਹ ਹੋਣਗੀਆਂ। ਫੇਸਬੁੱਕ ਦੀ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਉਹ ਹਾਲ ਦੀ ਘੜੀ ਚੱਲ ਰਹੀਆਂ ਨੇ। ਸੋ ਕੁਛ ਦਿਨਾਂ ਬਾਅਦ ਜਿਹੜੇ ਲਾਈਵ ਪ੍ਰੋਗਰਾਮ ਆ ਉਹ ਤੁਹਾਨੂੰ YouTube ਦੇ ਉੱਤੇ ਦਿਖਣਗੇ। ਸੋ YouTube ਨੂੰ ਸਬਸਕ੍ਰਾਈਬ ਤੁਸੀਂ ਜਲਦ ਤੋਂ ਜਲਦ ਜਿਹੜਾ ਉਹ ਕਰ ਲਓ। ਆਪਣੇ ਫੋਨਸ ਦੇ ਉੱਤੇ, ਆਪਣੀਆਂ ਘਰਾਂ ਦੇ ਟੀਵੀਆਂ ਦੇ ਉੱਤੇ ਜਿਹੜਾ YouTube ਦਾ ਚੈਨਲ ਆ ਪੰਜਾਬੀ ਰੇਡੀਓ USA ਦਾ, ਉਸਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਦੋਂ ਵੀ ਲਾਈਵ ਚੱਲੇ ਤੁਸੀਂ ਸਿੱਧਾ ਉੱਥੇ ਦੇਖ ਸੁਣ ਸਕੋ। ਜੀ, ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਇੱਕ ਤਰ੍ਹਾਂ ਦੇ ਨਾਲ ਰਾਜਕਨਵੀਰ ਸਿੰਘ ਜੀ, ਫਲੱਡ ਨੇ ਪੂਰੇ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚਾਈ ਹੋਈ ਹੈਗੀ ਆ। ਅੱਜ ਕੈਲੀਫੋਰਨੀਆ ਦਾ ਇੱਕ ਮੇਜਰ ਹਾਈਵੇ 101 ਗਿਲਰਾਏ ਦੇ ਕੋਲ ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਜੋ CHP ਆ ਉਹਨਾਂ ਨੂੰ ਬੰਦ ਕਰਨਾ ਪਿਆ। ਸਾਊਥ ਬਾਉਂਡ ਹਾਈਵੇ 101 ਮੇਸਾ ਰੋਡ ਦੇ ਉੱਤੇ ਮੌਂਟਰੇ ਹਾਈਵੇ ਦੇ ਲਾਗੇ ਇੰਨੀ ਜ਼ਿਆਦਾ ਫਲੱਡਿੰਗ ਹੋ ਗਈ, ਉਸ ਨੂੰ ਬੰਦ ਕਰਨਾ ਪਿਆ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਜੋ ਹਾਈਵੇ 101 ਆ, ਇਹ ਚੱਲਦਾ ਹੋਇਆ ਦਰਿਆ ਦਿਖ ਰਿਹਾ ਸੀ। ਸੋ CHP ਨੇ ਅਨਾਉਂਸਮੈਂਟਸ ਕੀਤੀ ਵੀ ਕੋਈ ਵੀ ਜਾਣਾ ਆਪਣੀ ਕਾਰ ਜਾਂ ਤੁਰ ਕੇ ਇਸ ਫਲੱਡ ਵਾਟਰ ਦੇ ਥਰੂ ਨਾ ਜਾਵੇ। ਸੋ ਇਸੇ ਤਰ੍ਹਾਂ ਨਾਰਥ ਬਾਉਂਡ, ਸਾਊਥ ਬਾਉਂਡ, ਮੋਨਰੇ ਰੋਡ ਦੇ ਲਾਗੇ ਦੋਨੋਂ ਡਾਇਰੈਕਸ਼ਨ ਦੇ ਵਿੱਚ ਫਲੱਡਿੰਗ ਉੱਥੇ ਹੋ ਰਹੀ ਹੈਗੀ ਆ ਰਾਈਟ ਨਾਓ ਵੀ। ਬਹੁਤ ਸਾਰੇ ਟਾਊਨਸ ਦੇ ਵਿੱਚ, ਸ਼ਹਿਰਾਂ 'ਚ ਇਵੈਕੂਏਸ਼ਨ ਕੀਤੀ ਗਈ ਆ, ਉਹ ਤੁਹਾਨੂੰ ਅਸੀਂ ਵਾਰ-ਵਾਰ ਦੱਸਦੇ ਹਾਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਜਿਹੜੀ ਇਸ ਟਾਈਮ ਕੰਮ ਜਿਹੜਾ ਆ ਉਹ ਖਰਾਬ ਆ। ਕਹਿੰਦੇ ਵੀ ਜਿੰਨਾ ਇਸ ਟਾਈਮ ਮੀਂਹ ਪੈ ਰਿਹਾ ਆ, ਕੈਲੀਫੋਰਨੀਆ ਦੀ ਧਰਤੀ ਹੁਣ ਇੱਕ ਵੀ ਬੂੰਦ ਹੋਰ ਸੋਕਣ ਦੇ ਕਾਬਲ ਨਹੀਂ ਆ। ਗੱਡੀਆਂ ਤੋਂ ਲੈ ਕੇ ਹਰ ਇੱਕ ਚੀਜ਼ਾਂ ਜਿਹੜੀਆਂ ਇਸ ਟਾਈਮ ਨੁਕਸਾਨੀਆਂ ਜਿਹੜੀਆਂ ਹੋ ਜਾ ਰਹੀਆਂ ਆ। ਦਰਜਨ ਲੋਕਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ। 34 ਮਿਲੀਅਨ ਕੈਲੀਫੋਰਨੀਆ ਦੇ ਰਹਿਣ ਵਾਲੇ ਬਸ਼ਿੰਦੇ ਇਸ ਟਾਈਮ ਫਲੱਡ ਵਾਚ ਦੇ ਅਧੀਨ ਜਿਹੜੀ ਐਮਰਜੈਂਸੀ ਦੇ ਵਿੱਚ ਚੱਲ ਰਹੀ ਆ। ਸੈਂਟਰਲ ਕੈਲੀਫੋਰਨੀਆ ਕੋਸਟ ਦੇ ਵਿੱਚ 1 ਤੋਂ ਸਵਾ ਇੰਚ ਤੱਕ ਕਈ ਥਾਵਾਂ ਦੇ ਉੱਤੇ ਜਿਹੜੀ ਆ 3 ਤੋਂ 6 ਇੰਚ ਤੱਕ ਜਿਹੜੀ ਸਨੋ ਆ ਉਹ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਸੋ ਇੱਕ ਦਿਨ ਦੇ ਵਿੱਚ ਇੰਨੀਆਂ ਕੁ ਜ਼ਿਆਦੀਆਂ ਜਿਹੜੀਆਂ ਹਰਜੋਤ ਸਿੰਘ ਜੀ, ਜਦੋਂ ਮੀਂਹ ਪੈਂਦਾ ਹੈ ਤਾਂ ਕੰਮ ਬਹੁਤ ਮੁਸ਼ਕਿਲ ਆ। ਔਰੋਵਿਲ ਦੇ ਇਲਾਕੇ ਦੇ ਵਿੱਚ ਬਹੁਤ ਤੇਜ਼ ਹਵਾਵਾਂ, ਹਨੇਰੀ ਝੱਖੜ ਵੀ ਨਾਲ ਦੇ ਨਾਲ ਜਿਹੜਾ ਝੁੱਲ ਰਿਹਾ ਆ। 132 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਔਰੋਵਿਲ ਦੇ ਇਲਾਕੇ ਦੇ ਵਿੱਚ ਆਈਆਂ ਆ। ਉੱਧਰ ਵਾਸ਼ੋ ਸਿਟੀ ਜਿਹੜੀ ਨਵਾਡਾ 'ਚ ਆ, ਉੱਥੇ 98 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀਆਂ ਕਿਆਸਰਾਈਆਂ ਦੱਸੀਆਂ ਗਈਆਂ ਆ। ਸੈਂਟਾ ਕਰੂਜ਼ ਦਾ ਜਿਹੜਾ ਇਲਾਕਾ ਹੈ, ਇਹ ਜਿਹੜਾ ਕੋਸਟਲ ਇਲਾਕਾ ਆ, ਉੱਥੇ ਤਾਂ ਬਹੁਤ ਜ਼ਿਆਦਾ ਤਬਾਹੀ ਜਿਹੜੀ ਇਸ ਟਾਈਮ ਹੋਈ ਆ। ਆਲਦੋ ਕੈਲੀਫੋਰਨੀਆ ਦੇ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਆ, ਪਰ ਕਈ ਥਾਵਾਂ ਦੇ ਉੱਤੇ ਠੀਕ ਆ। ਕਈ ਵਾਰੀ ਅਫਵਾਹਾਂ ਵੀ ਜਿਹੜੀਆਂ ਜ਼ਿਆਦਾ ਕਈ ਸ਼ਹਿਰਾਂ ਨੂੰ ਲੈ ਕੇ ਉੱਡ ਜਾਂਦੀਆਂ ਆ। ਉਸ ਤੋਂ ਤੁਸੀਂ ਜਿਹੜਾ ਸੁਚੇਤ ਰਹੋ। ਆਪਣੇ ਲੋਕਲ ਕਾਊਂਟੀ, ਲੋਕਲ ਸਿਟੀ, ਉਸ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ। ਵੈਦਰ ਦੇ ਚੈਨਲਸ ਦੇ ਉੱਤੇ ਜਿਹੜਾ ਉਹ ਤੁਸੀਂ ਧਿਆਨ ਰੱਖੋ। ਸੋ ਸਥਿਤੀ ਕਾਫੀ ਜਿਹੜੀ ਹਰਜੋਤ ਸਿੰਘ ਜੀ ਕਈ ਥਾਵਾਂ ਦੇ ਉੱਤੇ ਸੰਜੀਦਾ ਜਿਹੜੀ ਉਹ ਬਣੀ ਆ। ਇਸ ਨੂੰ ਇਹ ਆ ਵੀ ਪਰ ਸੀਰੀਅਸਲੀ ਲੈਣਾ, ਇਸ ਨੂੰ ਮਜ਼ਾਕ ਦੇ ਵਿੱਚ ਕੋਈ ਵੀ ਇਹ ਜਿਹੜਾ ਸਟੋਰਮ ਚੱਲ ਰਹੇ ਆ ਉਸ ਨੂੰ ਨਾ ਲਵੇ। ਅਜੇ ਅੱਜ ਇੱਧਰ ਫਰੈਜ਼ਨੋ ਕਾਊਂਟੀ ਦੇ ਵਿੱਚ ਕੱਲ ਰਾਤ ਦਾ ਜਿਹੜਾ ਹਰਜੋਤ ਸਿੰਘ ਜੀ ਮੀਂਹ ਸ਼ੁਰੂ ਹੋਇਆ, ਅੱਜ ਰਾਤ ਤੱਕ ਪੈਣਾ ਆ, ਕੱਲ ਨੂੰ ਫੇਰ ਪੈਣਾ। ਪਰਸੋਂ ਥੋੜ੍ਹੀ ਜਿਹੀ ਜਿਹੜੀ ਰਾਹਤ ਆ ਉਹ ਮਿਲਣੀ ਹੈਗੀ ਆ। ਹੁਣ ਇਹ ਜਿਹੜੀ ਐਟਮੋਸਫੇਰਿਕ ਰਿਵਰ ਨੇ ਜਿਹੜੀ ਇਹ ਮਾਰ ਕੀਤੀ ਆ, ਪਾਣੀ ਦੀ ਬਹੁਤ ਸਖਤ ਜ਼ਰੂਰਤ ਸੀਗੀ, ਪਰ ਇੰਨਾ ਪਾਣੀ ਇਕੱਠਾ ਜਿਹੜਾ ਆ ਉਸ ਨੂੰ ਸਮਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ। ਬਹੁਤ ਸਾਰੇ ਜਿੱਥੇ ਪਾਣੀ ਇਕੱਠਾ ਸਟੋਰ ਕੀਤਾ ਜਾਂਦਾ ਆ, ਉਹਨਾਂ ਨੂੰ ਪਾਣੀ ਛੱਡਣਾ ਪੈ ਰਿਹਾ ਆ। ਉਹ ਇਸ ਦੇ ਵਿੱਚ ਆ ਵੀ ਜੇ ਪਿੱਛੋਂ ਹੋਰ ਜ਼ਿਆਦਾ ਪਾਣੀ ਆ ਗਿਆ ਤੇ ਉਹ ਸਾਂਭਿਆ ਨਹੀਂ ਜਾਣਾ, ਤੇ ਜੇ ਉਹ ਸਾਂਭ ਨਾ ਹੋਇਆ ਤੇ ਜੇ ਬਾਈ ਚਾਂਸ ਰੱਬ ਨਾ ਕਰੇ ਵੀ ਕਿਤੇ ਬੰਨ ਟੁੱਟਣ ਦਾ ਕਿਤੇ ਖਤਰਾ ਬਣ ਗਿਆ ਤਾਂ ਉਹ ਹੋਰ ਵੀ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਸਕਦਾ ਆ। ਸੋ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪਾਣੀ ਜਿਹੜਾ ਆ ਕੰਮ ਹੋਇਆ ਪਿਆ ਆ, ਤੇ ਉਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਤੇ ਕਹਿ ਸਕਦੇ ਹਾਂ ਵੀ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਉਸਦੇ ਕਰਕੇ ਪ੍ਰਭਾਵਿਤ ਹੋ ਚੁੱਕਾ ਹੈ। ਜੀ, ਸੋ ਬਿਲਕੁਲ 1 ਫੁੱਟ ਦੇ ਕਰੀਬ 12 ਇੰਚ ਦੇ ਕਰੀਬ ਮੀਂਹ ਪੈ ਚੁੱਕਾ ਹੈ। 3 ਐਟਮੋਸਫੇਰਿਕ ਰਿਵਰ
ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖ ਚੁੱਕੇ ਹੈਗੇ ਆ। ਬਹੁਤ ਸਾਰੇ ਏਰੀਏਜ਼ ਇਵੈਕੂਏਸ਼ਨ ਕੀਤੀ ਗਈ ਆ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ, ਸੈਕਰਾਮੈਂਟੋ ਏਰੀਏ 'ਚ, ਵਿਲਟਨ ਟਾਊਨ, ਮੌਨਸਟਰ ਸਟਾਰਮ ਕਰਕੇ ਇਹ ਜਾਣਿਆ ਜਾਂਦਾ ਆ। ਜੇ ਆਪਾਂ ਇੱਧਰ ਮੋਨਰੇ ਕਾਉਂਟੀ ਦੀ ਗੱਲਬਾਤ ਕਰਦੇ ਜਾਈਏ, ਮੋਨਰੇ ਕਾਉਂਟੀ ਦੇ ਵਿੱਚ ਬਹੁਤ ਸਾਰੇ ਏਰੀਏ, ਜਿਸ ਤਰ੍ਹਾਂ ਪਹਾੜੋ ਕਮਿਊਨਿਟੀ ਆ, ਕਾਰਮਲ ਰਿਵਰ ਆ, ਕਾਰਮਲ ਵੈਲੀ, ਇਹ ਸਾਰੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ, ਕਿਉਂਕਿ ਉਹ ਜਿਹੜਾ ਰਿਵਰ ਆ ਬਹੁਤ ਜ਼ੋਰ ਦੇ ਨਾਲ, ਜਿਹੜਾ ਕਾਫੀ ਜਿਹੜੀ ਉਹਦੀ ਲਿਮਟ ਆ ਉਹ ਤੋਂ ਵੀ ਉੱਤੇ ਚੱਲ ਰਿਹਾ ਹੈਗਾ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਜੋ ਦਰਿਆ ਆ, ਉਹਨਾਂ ਦੇ ਪਾਣੀ ਕਾਫੀ ਉੱਪਰ ਜਿਹੜੇ ਆ, ਜੋ ਫਲੱਡ ਲਿਮਟ ਆ ਉਹਦੇ ਉੱਪਰੋਂ ਵੀ ਜਾ ਰਹੇ ਆ। ਬਹੁਤ ਸਾਰੇ ਟਰੀ ਟੁੱਟੇ ਹੋਏ ਆ, ਕਾਰਾਂ ਟੁੱਟ ਗਈਆਂ ਲੋਕਾਂ ਦੀਆਂ। ਇੱਕ ਇਹ ਵੀ ਖਬਰ ਆ ਰਹੀ ਆ ਕਿ ਇੱਕ ਬੱਚਾ ਪਾਣੀ ਦੇ ਵਿੱਚ, ਉਹ ਕਾਰ ਦੇ ਵਿੱਚ ਸੀ, ਹੁਣ ਇਹ ਨਹੀਂ ਪਤਾ ਵੀ ਕਾਰ ਕਿੱਦਾਂ ਉਹ ਰਹਿ ਗਈ, ਉਹਦੇ ਵਿੱਚ ਰੁੜ ਗਿਆ, ਤੇ ਹਜੇ ਤੱਕ ਵੀ ਉਹ ਫਾਈਂਡ ਆਊਟ ਨਹੀਂ ਹੋਇਆ ਹੈਗਾ। ਸੋ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਹੈਗਾ। ਜੀ ਬਿਲਕੁਲ, ਸਾਰੇ ਜਣਿਆਂ ਨੂੰ ਆਪਾਂ ਬਾਰ-ਬਾਰ ਇਹੀ ਜਿਹੜਾ ਉਹ ਕਹਿ ਰਹੇ ਹਾਂ ਵੀ ਭਾਈ ਆਪਣੇ ਲੋਕਲ ਜਿਹੜੇ ਚੈਨਲਸ, ਪੰਜਾਬੀ ਰੇਡੀਓ USA ਦੇ ਨਾਲ ਲੋਕਲ ਵੈਦਰ ਚੈਨਲਸ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਨਜ਼ਰ ਬਣਾ ਕੇ ਰੱਖੋ ਕੀ ਅਪਡੇਟਸ ਆ। ਇੱਕ ਵਾਰੀ ਫਿਰ ਉਸ ਐਪ ਦਾ ਜ਼ਿਕਰ ਕਰ ਦਿੰਦੇ ਆ, ਜਿਹਦੇ ਨਾਲ ਇਹ ਪਤਾ ਲੱਗਦਾ ਵੀ ਕਿੱਥੇ ਰੋਡਸ ਜਿਹੜੀਆਂ ਉਹ ਬੰਦ ਪਈਆਂ ਨੇ। ਕੁਇਕ ਮੈਪ, ਕੈਲਟ੍ਰਾਂਸ ਦੀ ਜਿਹੜੀ ਇਹ ਐਪ ਆ, ਆਪਣੀ ਉਹਨਾਂ ਦੀ ਬਣਾਈ ਹੋਈ ਕੁਇਕ ਮੈਪਸ, ਜਿਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਜਾਂਦਾ ਆ ਵੀ ਕਿੱਥੇ ਰੋਡਸ ਜਿਹੜੀਆਂ ਇਸ ਟਾਈਮ ਬੰਦ ਪਈਆਂ ਨੇ। ਸੈਨ ਫਰਾਂਸਿਸਕੋ ਦਾ ਕਈ ਹਿੱਸੇ ਜਿਹੜੇ ਅਰਬਨ ਇਲਾਕੇ ਆ, ਉਹ ਪਾਣੀ ਦੇ ਵਿੱਚ ਜਿਹੜੇ ਉਹ ਡੁੱਬੇ ਪਏ ਨੇ। ਜਿੱਥੇ ਪਾਣੀ ਖੜਾ ਆ ਉੱਥੇ ਬਿਲਕੁਲ ਵੀ ਜਿਹੜਾ ਆ ਉਹ ਨਾ ਜਾਇਆ ਜਾਵੇ। ਹੁਣ ਲੋਕ ਕਹਿ ਰਹੇ ਆ ਵੀ ਸ਼ਾਇਦ ਜਿਹੜਾ ਡਰਾਊਟ ਆ, ਇਸ ਹੜ੍ਹਾਂ ਨੇ ਤਾਂ ਜਿਹੜਾ ਟੋਟਲੀ ਆ ਉਹ ਖਤਮ ਕਰ ਦਿੱਤਾ ਹੋਣਾ ਆ, ਪਰ ਇਹਦੇ ਵਿੱਚੋਂ ਮੋਸਟਲੀ ਜਿਹੜਾ ਪਾਣੀ ਆ ਉਹ ਰੁੜ ਜਾਣਾ ਹੈਗਾ ਆ। ਕਈ ਸ਼ਹਿਰਾਂ ਦੇ ਵਿੱਚ ਇਸ ਰਨ ਆਫ ਵਾਟਰ ਨੂੰ ਇਕੱਠੇ ਕਰਕੇ ਰੈਜ਼ਰਵਾਇਰਸ ਦੇ ਵਿੱਚ ਰੱਖਿਆ ਜਾਂਦਾ ਆ, ਜਿੱਥੇ ਰੋਕਿਆ ਜਾਂਦਾ। ਕਈਆਂ ਦੇ ਵਿੱਚ ਇੱਦਾਂ ਦੀ ਕੋਈ ਗੁੰਜਾਇਸ਼ ਨਹੀਂ ਆ। ਸੋ ਨੁਕਸਾਨ ਵੀ ਬਹੁਤ ਹੋ ਰਿਹਾ ਆ, ਪੁਰਾਣੇ ਰੁੱਖ ਡਿੱਗ ਰਹੇ ਆ। ਉਹ ਜਦੋਂ ਦੀ ਪਾਣੀ ਨੇ ਲੰਘਣਾ, ਹੁਣ ਉੱਥੇ ਡੈਬਰੀ ਇਕੱਠੀ ਹੋ ਗਈ ਆ, ਉਹ ਪਾਣੀ ਦੀ ਨਿਕਾਸੀ ਜਿਹੜੀ ਉਹ ਨਹੀਂ ਹੋ ਰਹੀ। ਸੋ ਬਹੁਤ ਮੁਸ਼ਕਿਲ ਇਸ ਟਾਈਮ ਚੱਲ ਰਿਹਾ ਆ। ਮੇਕ ਸ਼ੋਰ ਤੁਸੀਂ ਕਰਨਾ ਹੈ ਵੀ ਤੁਹਾਡੇ ਘਰਾਂ ਦੇ ਇਰਦ ਗਿਰਦ ਜਿਹੜੇ ਡਰੇਨ ਵਗੈਰਾ ਹੈ, ਉਹਨਾਂ ਤੇ ਪੱਤੇ ਪੁੱਤੇ ਜੇ ਆਏ ਆ, ਤੇ ਉਹ ਚੱਕ ਦਿਓ, ਐਟਲੀਸਟ ਪਾਣੀ ਜਿਹੜਾ ਹੈ ਉੱਥੋਂ ਨਿਕਾਸੀ ਹੁੰਦੀ ਰਵੇ। ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਕੈਲੀਫੋਰਨੀਆ ਪੋਲੀਟੈਕਨਿਕ ਸਟੇਟ ਯੂਨੀਵਰਸਿਟੀ ਆ। ਬਹੁਤ ਸਾਰੀਆਂ ਸਟੇਟਸ ਫਲੱਡ ਬੰਦ ਆ। ਸੈਂਟਾ ਕਰੂਜ਼ ਕਾਉਂਟੀ 'ਚੋਂ 30,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਮੌਂਟੇਸੀਟੋ ਏਰੀਏ ਦੇ ਵਿੱਚ ਇਵੈਕੂਏਸ਼ਨ ਆਰਡਰ ਕੀਤੀ ਗਈ। ਇਹ ਉਹੀ ਏਰੀਆ ਆ ਜਿੱਥੇ 5 ਸਾਲ ਪਹਿਲਾਂ ਬਹੁਤ ਸਾਰੇ ਲੈਂਡਸਲਾਈਡ ਆਏ ਸੀ ਤੇ 23 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਸੀ। 2018 ਦੇ ਵਿੱਚ ਮੱਡ ਸਲਾਈਡ ਦੇ ਨਾਲ ਇੰਨੇ ਜਾਣੇ ਲੋਕਾਂ ਦੀ ਮੌਤ ਹੋਈ ਸੀ। ਸਟੈਨਿਸਲਸ ਕਾਉਂਟੀ ਦੇ ਵਿੱਚ, ਸਟਾਕਟਨ ਏਰੀਏ ਦੇ ਵਿੱਚ ਵੀ ਕਈ ਜਗ੍ਹਾ ਇਵੈਕੂਏਟ ਕੀਤਾ ਗਿਆ। ਕਈ ਦਰਿਆ ਜੋ ਆ ਉਹ ਲਿਮਟ ਤੋਂ ਉੱਪਰ ਜਾ ਰਹੇ ਹੈਗੇ ਆ। ਜੀ